ਇੱਕ ਬਹੁਤ ਵੱਡਾ ਜਿਹੜਾ ਵਿੰਟਰ ਸਟਾਰਮ ਆ ਉਹ ਅੱਧਾ ਕਹਿੰਦਾ ਯੂਐਸਏ ਨੂੰ ਥ੍ਰੈਟਨ ਉਸਨੇ ਕੀਤਾ ਹੋਇਆ ਮੌਨਸਟਰ ਵਿੰਟਰ ਸਟਾਰਮ ਜੋ ਆ 13 ਸਟੇਟਾਂ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਸਨੋ ਸਲੀਟ ਫਰੀਜ਼ਿੰਗ ਟੈਂਪਰੇਚਰ ਸਾਊਥ ਮਿਡਵੈਸਟ ਤੇ ਈਸਟ ਕੋਸਟ ਦੇ ਵਿੱਚ ਜਿਹੜਾ ਆ ਕੱਲ ਤੋਂ ਸ਼ੁਰੂ ਹੋਇਆ ਹੈਗਾ, ਜਿਹਦੇ ਨਾਲ 230 ਮਿਲੀਅਨ ਦੇ ਕਰੀਬ ਲੋਕ ਅਫੈਕਟਡ ਹੈਗੇ ਆ। ਰੌਕੀ ਮਾਊਂਟੇਨਸ ਦਾ ਪਾਰਟ, ਗ੍ਰੇਟ ਪਲੇਨਸ, ਇਹ ਸਾਰਾ ਏਰੀਆ ਸਟੇਟ ਦੇ ਗਵਰਨਰਸ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਫਰਾਈਡੇ ਨੂੰ ਅੱਜ ਸਵੇਰੇ ਟੈਕਸਸ ਨੇ ਵੀ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕੀਤੀ ਹੈਗੀ ਆ। ਤੇ ਇਸ ਤੋਂ ਬਿਨਾ ਨਾਰਥ ਕੈਰੋਲੀਨਾ, ਅਲਬਾਮਾ, ਮਿਸੀਸਿਪੀ, ਜਾਰਜੀਆ, ਸਾਊਥ ਕੈਰੋਲੀਨਾ, ਮਜ਼ੂਰੀ, ਟੈਨਸੀ, ਵਰਜੀਨੀਆ, ਮੈਰੀਲੈਂਡ, ਪੈਂਸਲਵੇਨੀਆ, ਨਿਊਯਾਰਕ, ਇਹ ਸਾਰੀਆਂ ਸਟੇਟਾਂ ਆ ਜਿੱਥੇ ਇਹ ਬਹੁਤ ਸਟਰੋਂਗ ਵਿੰਟਰ ਸਟਾਰਮ ਆ ਰਿਹਾ ਹੈਗਾ। ਕੋਲਡ ਵੇਵ ਬਹੁਤ ਜ਼ਿਆਦਾ ਆ, ਠੰਡ, ਆਈਸ, ਸਨੋ ਬਹੁਤ ਜ਼ਿਆਦਾ ਉੱਥੇ ਪੈ ਰਹੀ ਜੀ। ਇਹਦੇ ਨਾਲ ਕੀ ਹੋਇਆ ਵੀ 1000 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋ ਗਈਆਂ ਯੂਐਸਏ ਦੇ ਵਿੱਚ, ਮੋਸਟਲੀ ਜਿਹੜੀਆਂ ਸੈਚਰਡੇ ਨੂੰ ਜਾਣੀਆਂ ਸੀਗੀਆਂ, ਕਿਉਂਕਿ ਕੈਰੀਅਰਸ ਨੇ ਚੇਂਜ ਕਰਤੀ ਡਾਇਰੈਕਸ਼ਨ ਜਾਂ ਕੈਂਸਲ ਕਰ ਦਿੱਤੀ ਹੈਗੀ ਆ। ਨਿਊ ਮੈਕਸੀਕੋ ਤੋਂ ਲੈ ਕੇ ਨਿਊਯਾਰਕ ਤੱਕ ਜਿੰਨੇ ਵੀ ਜੋ 에ਅਰਪੋਰਟ ਹੈਗੇ ਆ, ਸਨੋ, ਆਈਸ ਤੇ ਹਾਈ ਵਿੰਡਸ, ਸੋ ਇਹ ਇੱਕ ਵੱਡਾ ਜਿਹੜਾ ਖਤਰਾ ਬਣਿਆ ਹੋਇਆ ਹੈ। 1000 ਨਹੀਂ, ਹੁਣ ਜਿਸ ਟਾਈਮ ਮੈਂ ਪਹਿਲਾਂ ਤੁਹਾਡੇ ਨਾਲ ਖਬਰ ਸ਼ੁਰੂ ਕੀਤੀ ਸੀ ਉਸ ਟਾਈਮ 1000 ਸੀ, ਹੁਣ ਅਪਡੇਟ ਕਰਤਾ 1300 ਫਲਾਈਟਸ ਜੋ ਆ ਉਹ ਕੈਂਸਲ ਹੋ ਗਈਆਂ ਹੈਗੀਆਂ ਆ। 400 ਫਲਾਈਟਸ ਅੱਜ ਕੈਂਸਲ ਹੋਈਆਂ ਫਰਾਈਡੇ ਨੂੰ, 1300 ਸੈਚਰਡੇ ਨੂੰ ਜੀ। 200 ਮਿਲੀਅਨ ਅਮਰੀਕਨਸ ਕਹਿੰਦੇ ਵੀ ਇਸ ਬਹੁਤ ਹੀ ਵੱਡੇ ਮੇਜਰ ਵਿੰਟਰ ਸਟਾਰਮ ਦੇ ਰਾਹ ਦੇ ਵਿੱਚ ਨੇ। ਜਿੱਦਾਂ ਤੁਸੀਂ ਦੱਸਿਆ ਵੀ ਕੰਡੀਸ਼ਨਸ ਕਿੱਦਾਂ ਦੀਆਂ ਜਿਹੜੀਆਂ ਉਹ ਰਹਿ ਸਕਦੀਆਂ ਆ। 2000 ਮੀਲ ਜਿਹੜਾ ਏਰੀਆ ਆ ਸਦਰਨ ਸਟੇਟਸ ਤੋਂ ਲੈ ਕੇ ਕੈਰੋਲੀਨਾਜ਼ ਤੱਕ, ਇੱਥੇ ਜਿਹੜੀ ਉਹ ਬਹੁਤ ਭਾਰੀ ਬਰਫ਼ਬਾਰੀ, ਸਨੋ, ਫਰੀਜ਼ਿੰਗ ਰੇਨ, ਇਹ ਸਾਰਾ ਕੁਛ ਪੈਣ ਵਾਲਾ ਹੈਗਾ ਆ। ਸਦਰਨ ਜਿਹੜੇ ਸੂਬੇ ਆ ਉਹ ਵਿੰਟਰ ਦੇ ਕੈਂਟ ਹੈਂਡਲ ਵਿੰਟਰ, ਇਹ ਜ਼ਿਆਦਾਤਰ ਜਿਹੜਾ ਉਹ ਦੇਖਿਆ ਗਿਆ ਹੈ। ਸੋ ਟੈਕਸਸ ਦੇ ਵਿੱਚ ਇੱਕ ਵਾਰੀ ਫੇਰ ਖਾਸ ਕਰਕੇ ਉਹਨਾਂ ਦੇ ਉੱਤਰੀ ਮਿਡ ਤੋਂ ਲੈ ਕੇ ਨਾਰਥ ਟੈਕਸਸ ਦੇ ਵਿੱਚ ਇਸ ਵਾਰ ਕਾਫੀ ਜ਼ਿਆਦਾ ਇਹ ਜਿਹੜੀ ਸਨੋ ਤੇ ਆਈਸ ਆ ਉਹ ਦੇਖੀ ਜਿਹੜੀ ਉਹ ਜਾਵੇਗੀ। ਟਰੈਵਲ ਕਰਨ ਵਾਲੇ ਬਹੁਤ ਹੀ ਜ਼ਿਆਦਾ ਇਹਤਿਆਤ ਰੱਖਣ, ਜਿੱਦਾਂ ਫਲਾਈਟਸ ਦੇ ਬਾਰੇ ਦੱਸਿਆ ਆ। ਰੋਡਸ ਵੀ ਸੇਫ ਨਹੀਂ ਰਹਿੰਦੀਆਂ, ਜੇ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਤਾਂ ਹੀ ਜਿਹੜਾ ਉਹ ਨਿਕਲੋ, ਵੈਸੇ ਨਾ ਨਿਕਲਣ ਦੇ ਵਿੱਚ ਹੀ ਭਲਾਈ ਆ। ਚੀਜ਼ਾਂ ਨੂੰ ਪੋਸਟਪੋਨ ਕਰ ਲਿਆ ਜਾਵੇ ਤਾਂ ਹੀ ਕਹਿੰਦੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਤਾਂ ਬੈਟਰ ਜਿਹੜਾ ਉਹ ਹੈਗਾ ਆ। ਸੋ ਲੋ ਪ੍ਰੈਸ਼ਰ ਸਿਸਟਮ ਬਣਿਆ ਪਿਆ ਆ, ਇਹ ਸਾਊਥ ਵੈਸਟ ਦੇ ਵਿੱਚ ਕਹਿੰਦੇ ਵੀ ਡਿਵੈਲਪ ਹੋ ਰਿਹਾ। ਉਧਰੋਂ ਜਿਹੜਾ ਗਲਫ ਤੋਂ ਆ ਰਿਹਾ ਮੋਇਸਚਰ ਆ ਉਹਦੇ ਨਾਲ ਤੇ ਆਰਟਿਕ ਕੋਲਡ, ਇਹ ਤਿੰਨੇ ਚੀਜ਼ਾਂ ਜਦੋਂ ਮਿਲ ਰਹੀਆਂ ਨੇ ਤਾਂ ਇਹ ਜਿਹੜਾ ਮੇਜਰ ਸਨੋ ਸਟਾਰਮ ਆ ਉਸਨੇ ਲੋਕਾਂ ਨੂੰ ਝੰਬ ਦੇਣਾ ਹੈਗਾ ਆ। ਸੋ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਐਮਰਜੈਂਸੀਜ਼ ਉਹ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਹੈਗੀਆਂ ਆ। ਨਿਊਯਾਰਕ ਵਾਲੇ ਇਲਾਕੇ ਦੇ ਵਿੱਚ 1 ਫੁੱਟ ਤੱਕ ਸਨੋ ਜਿਹੜੀ ਉਹ ਦੱਸੀ ਜਿਹੜੀ ਉਹ ਜਾ ਰਹੀ ਆ। ਓਜ਼ਾਰਕਸ ਦੇ ਵਿੱਚ 2 ਫੁੱਟ ਤੱਕ ਜਿਹੜੀ ਸਨੋ ਆ ਉਹ ਪੈ ਸਕਦੀ ਆ। ਐਪੋਲੀਚੀਅਨਸ ਦੇ ਵਿੱਚ, ਨਾਰਥ ਈਸਟ ਦੇ ਵਿੱਚ, ਇੱਥੋਂ ਤੱਕ ਕਿ ਟੈਕਸਸ ਪੈਨ ਹੈਂਡਲ ਦੇ ਇਲਾਕੇ ਦੇ ਵਿੱਚ ਵੀ ਭਾਰੀ ਬਰਫ਼ਬਾਰੀ ਜਿਹੜੀ ਉਹ ਹੋਊਗੀ। ਉਧਰੋਂ ਜਿਹੜਾ ਪੋਲਰ ਵਰਟੈਕਸ ਉਹ ਯੂਜਲੀ ਕਹਿੰਦਾ ਨਾਰਥ ਪੋਲ ਦੇ ਉੱਤੇ ਜਿਹੜਾ ਸਿਚੁਏਟਡ ਹੁੰਦਾ ਹੈ, ਉਹ ਡਿਪ ਹੋ ਕੇ ਯੂਐਸ ਦੇ ਵਿੱਚ ਆਊਗਾ। ਉਹਦੇ ਕਰਕੇ ਇਹ ਜਿਹੜੇ ਫ੍ਰਿਜਡ ਟੈਂਪਰੇਚਰਸ ਆ, ਬਹੁਤ ਹੀ ਜ਼ਿਆਦਾ ਜਿਹੜੀ ਠੰਡ ਆ ਉਹ ਹੋਣ ਵਾਲੀ ਆ। ਅਗਲੇ ਹਫਤੇ ਦੇ ਮਿਡ ਤੱਕ ਜਿਹੜੀ ਹਰਜੋਤ ਸਿੰਘ ਜੀ ਇਹ ਐਕਸਟ੍ਰੀਮ ਵਿੰਡ ਚਿਲਸ, ਸਨੋ, ਆਈਸ ਦਾ ਮਾਹੌਲ ਆ ਉਹ ਰਹਿਣ ਵਾਲਾ ਆ। ਸੋ ਆਉਂਦਾ ਹਫਤਾ, ਡੇਢ ਹਫਤਾ ਕਹਿ ਸਕਦੇ ਵੀ ਐਟਲੀਸਟ 1 ਵੀਕ ਤੱਕ ਮੈਜੋਰਟੀ ਅਮਰੀਕਨਸ ਆ ਉਹ ਵਿੰਟਰ ਵੈਦਰ ਵਾਰਨਿੰਗਸ ਦੇ ਅੰਡਰ ਰਹਿਣ ਵਾਲੇ ਆ। ਦੇਖ ਰਹੇ ਸੀਗੇ ਹਰਜੋਤ ਸਿੰਘ ਜੀ ਧੜਾ ਧੜ ਲੋਕਾਂ ਨੇ ਪੈਨਿਕ ਬਾਇੰਗ ਵੀ ਸ਼ੁਰੂ ਕਰ ਦਿੱਤੀ। ਜਨਰੇਟਰਸ ਲੋਕ ਜਿਹੜੇ ਆ ਉਹ ਬਾਏ ਕਰ ਰਹੇ ਆ, ਸਮਾਨ ਜਿਹੜਾ ਉਹ ਮੁੱਕ ਚੁੱਕਾ ਆ। ਅਕਸਰ ਅਜਿਹੇ ਮੌਕਿਆਂ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਚੀਜ਼ ਹੁੰਦੀ ਆ, ਪ੍ਰਾਈਸ ਗੋਜਿੰਗ। ਸਟੋਰਾਂ ਵਾਲੇ, ਗੈਸ ਸਟੇਸ਼ਨਾਂ ਵਾਲੇ, ਇੱਥੋਂ ਤੱਕ ਕਿ ਜਿਹਦਾ ਦਾ ਲੱਗਦਾ ਆ
ਉਹ ਉਹਨਾਂ ਇਲਾਕਿਆਂ ਦੇ ਵਿੱਚ ਫਿਰ ਹੁੰਦਾ ਹੈ ਵੀ ਚਲੋ ਖਿੱਚ ਲਓ, ਹੁਣ ਲੋਕਾਂ ਨੂੰ ਟੈਨਸ਼ਨ ਹੋਈ ਪਈ ਹੈ, ਸਟ੍ਰੈਸ ਹੋਈ ਪਈ ਆ, ਤੇ ਉਹਦਾ ਜਿਹੜਾ ਉਹ ਫਾਇਦਾ ਚੱਕਿਆ ਜਾਵੇ। ਉੱਦਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਇੱਦਾਂ ਦੀਆਂ ਰੋਕਾਂ ਹਨ ਵੀ ਤੁਸੀਂ ਪ੍ਰਾਈਸ ਗੌਜਿੰਗ ਨਹੀਂ ਕਰ ਸਕਦੇ। ਹੈਗੇ I-10, 20, 30, 35, 40, 44, 49, 55 ਇਹ ਜਿਹੜੇ ਰੋਡਵੇਜ਼ ਆ ਕਹਿੰਦੇ ਵੀ ਬਹੁਤ ਜ਼ਿਆਦਾ ਡਿਫਿਕਲਟ ਹੋਣਗੇ ਇਹਨਾਂ ਨੂੰ ਨੈਵੀਗੇਟ ਜਿਹੜਾ ਉਹ ਕਰਨਾ। ਇਫ ਨਾਟ ਇੰਪੋਸੀਬਲ, ਕਹਿੰਦੇ ਵੀ ਬਹੁਤ ਜ਼ਿਆਦੀਆਂ ਸਲਿਕ ਕੰਡੀਸ਼ਨਸ ਇਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਉਹ ਹੋਣਗੀਆਂ। ਟਰੈਵਲ ਔਨ ਰੋਡਸ ਕਹਿੰਦੇ ਹਾਈਲੀ ਡਿਸਕਰੇਜਡ ਆ ਇਸ ਵੀਕਐਂਡ ਦੇ ਉੱਤੇ, ਵੀ ਨਾ ਹੀ ਸਫ਼ਰ ਕਰੋ ਤਾਂ ਜਿਹੜਾ ਆ ਉਹ ਵਧੀਆ ਆ। ਜੇ ਬਹੁਤ ਹੀ ਜ਼ਿਆਦਾ ਅਤੀ ਜ਼ਿਆਦਾ ਜ਼ਰੂਰੀ ਆ ਤਾਂ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਜਿਹੜਾ ਹੋ ਜਾਓ। ਟ੍ਰੈਚਰਸ ਹੈਜ਼ਰਡਸ ਜਿਹੜੀਆਂ ਡਰਾਈਵਿੰਗ ਕੰਡੀਸ਼ਨਸ ਆ ਉਹ ਆਈਸ ਤੇ ਸਨੋ ਅਕਮੂਲੇਸ਼ਨ ਦੇ ਕਰਕੇ ਹੋਣ ਵਾਲੀਆਂ ਆ। ਸੋ ਮੇਕ ਸ਼ੋਰ ਜਿਹੜਾ ਉਹ ਤੁਸੀਂ ਕਰੋ। ਖਾਸ ਕਰਕੇ ਜਿਹੜੇ ਮੈਡੀਕਲ ਉਪਕਰਨਾਂ ਵਾਲੇ ਵੀ ਆ ਉਹ ਵੀ ਧਿਆਨ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਰੱਖਣ। ਬੈਕਅਪ, ਬੈਟਰੀ ਬੈਕਅਪ, ਉਹ ਸਾਰੀਆਂ ਚੀਜ਼ਾਂ ਹੋਣ। ਅਕਸਰ ਗ੍ਰਿਡ ਦੇ ਉੱਤੇ ਵੀ ਇਸ ਦਾ ਭੈੜਾ ਅਸਰ ਪੈਂਦਾ ਆ। ਜੇ ਬਿਜਲੀ ਵਗੈਰਾ ਪਾਵਰ ਆਊਟੇਜ ਹੋ ਜੇ ਤਾਂ ਉਹਨਾਂ ਨੂੰ ਵੀ ਠੀਕ ਕਰਨ ਨੂੰ ਫਿਰ ਕਾਫੀ ਵਕਤ ਲੱਗ ਸਕਦਾ ਹੈ।